जी डॉक्टर अहमद रजा पंजाबी नहीं, मैं डॉक्टर नहीं जे खाली अहमद रजा नहीं वैसे डॉक्टर तुसी लगते डॉक्टर हो ना लो भी अहमद रजा पंजाबी ਜਿਹੜੇ ਇੰਨੇ ਪੰਜਾਬੀ ਦੇ ਉਪਾਸ਼ਕ ਨੇ ਆਸ਼ਿਕ ਨੇ ਕਿ ਇਹਨਾਂ ਨੇ ਨਾਲ ਵੀ ਪੰਜਾਬੀ ਲਾਇਆ ਆਪਣੇ ਨਾਂ ਨਾਲ ਔਰ ਇਹਨਾਂ ਨੇ ਇੰਨੇ ਵਧੀਆ ਕਾਨਫਰੰਸ ਕਰਾਈ ਪੰਜਾਬੀ ਦੀ ਔਰ ਪੰਜਾਬੀ ਮਾਂ ਬੋਲੀ ਬਾਰੇ ਇੰਨੇ ਚਿੰਤਤ ਔਰ ਇੰਨੇ ਮਤਲਬ ਪੰਜਾਬੀ ਦੇ ਲਈ ਇੰਨਾ ਪਿਆਰ ਮੋਹ ਦਿਖਾਉਂਦੇ ਆ ਔਰ ਕਰਦੇ ਵੀ ਹੈ ਕੱਲਾ ਮੋਹ ਹੀ ਨਹੀਂ ਦਿਖਾਉਂਦੇ ਔਰ ਕਰਕੇ ਵਿਖਾਉਂਦੇ ਆ ਇਸ ਕਾਨਫਰੰਸ ਦੇ ਵਿੱਚ ਕਰਕੇ ਦਿਖਾਇਆ ਜੋ ਇਹਨਾਂ ਨੇ ਪੰਜਾਬੀ ਬਾਰੇ ਬੋਲਿਆ ਕਮਾਲ ਦਾ ਸੀਗਾ ਆਪਣਾ ਡਾਕਟਰ ਸਾਹਿਬ ਫਿਰ ਮੇਰੇ ਤਾਂ ਮੂੰਹ ਚ ਨਿਕਲ ਰਿਹਾ रजा साहब हो गए डॉक्टर जी मैं आई तो बाद अपना नाम डॉक्टर क्योंकि देखो कोई यूनिवर्सिटी ਤੁਹਾਨੂੰ ਡਿਗਰੀ ਦੇ ਸਕਦੀ ਹੈ ਡਾਕਟਰ ਦੀ ਤੁਹਾਨੂੰ ਆਨਲਾਈਨ ਕਰਨਾ ਆਰਟ ਦੀ ਕਲਾ ਦੀ ਔਰ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਡਿਗਰੀ ਇਸ ਵੇਲੇ ਇਹ ਹੈ ਤੇ ਇਹਨਾਂ ਦੀ ਡਿਗਰੀ ਮੈਨੂੰ ਮਿਲ ਗਈ ਇਸ ਲਈ ਮੈਂ ਡਾਕਟਰ ਲਾ ਲਿਆ ਕਰਾਂ ਸੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਜੀ ਐਦਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਔਰ ਐਦਾਂ ਹੀ ਪੰਜਾਬੀ ਨੂੰ ਆਪਾਂ ਸਾਰੀ ਦੁਨੀਆ ਦੇ ਤੱਕ ਪਹੁੰਚਾਈਏ ਪੰਜਾਬੀ ਪ੍ਰਚਾਰ ਸੰਸਥਾ ਨੇ ਦੂਜਾ ਪੰਜਾਬੀ ਕਾਨਫਰੰਸ ਖਤਮ ਕੀਤੀ ਹੈ ਆਪਣੀ ਸਮਾਪਤ ਹੋਈ ਹੈ 3 ਦਿਨਾਂ ਦੀ ਜਿਹੜੀ ਕਾਨਫਰੰਸ ਸੀਗੀ ਜੀ ਸੋ ਅਸੀਂ ਚੜ੍ਹਦੇ ਪੰਜਾਬ ਤੋਂ ਆਏ ਸੀਗੇ ਪਹਿਲੀ ਵਾਰ ਲਾਹੌਰ ਚ ਆਏ ਹਾਂ ਪਹਿਲੀ ਵਾਰ ਇਹਨਾਂ ਦੀ ਕਾਨਫਰੰਸ ਅਟੈਂਡ ਕੀਤੀ ਹੈ ਸੋ ਦਿਲੋਂ ਦੁਆਵਾਂ ਤੇ ਬਹੁਤ ਸਾਰੀਆਂ ਢੇਰ ਸਾਰੀਆਂ ਮੁਹੱਬਤਾਂ ਸ਼ੁਕਰੀਆ ਇੰਨਾ ਚੰਗਾ ਇੱਕ ਪ੍ਰਬੰਧ ਇੰਨੀ ਚੰਗੀ ਕਾਨਫਰੰਸ ਜਿਹੜੇ ਅਸੀਂ ਕਾਰਜ ਲਈ ਇਕੱਠੇ ਹੋਏ ਹਾਂ ਜਿਹੜੇ ਮਕਸਦ ਲਈ ਇਕੱਠੇ ਹੋਏ ਆ ਉਹ ਐਡਾ ਕਮਾਲ ਦਾ ਮਕਸਦ ਸੀਗਾ ਇਹਨਾਂ ਦਾ ਪੰਜਾਬੀ ਮੋਹਮਰੀ ਨੂੰ ਲੈ ਕੇ ਸੋ ਪੰਜਾਬੀ ਪ੍ਰਚਾਰ ਸੰਸਥਾ ਦੇ ਜਿੰਨੇ ਸਾਡੇ ਮੈਂਬਰ ਸਾਹਿਬਾਨ ਨੇ ਜਿੰਨੇ ਸਾਡੇ ਸਹਿਯੋਗੀ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਰਜ਼ਾ ਅਹਿਮਦ ਪੰਜਾਬੀ ਜੀ ਸਾਡੇ ਮੋਢੀ ਨੇ ਸਾਡੇ ਇੱਕ ਆਗੂ ਚਾਹੀਦਾ ਹੁੰਦਾ ਹੈ ਜਿਹੜਾ ਇਹੋ ਜਿਹੇ ਕਾਰਜਾਂ ਨੂੰ ਅੱਗੇ ਲਿਆ ਕੇ ਪੂਰੇ ਕਰਦਾ ਹੈ ਸੋ ਅੰਜੁਮ ਗਿੱਲ ਮੇਰੇ ਨਾਲ ਹੈ नासिर ढिल्लों होर जिन्ने लोग सहयोगी सारे बंदे सन अफजल साहिब जी अफजल साहिब ज़हीर भट्टू होरी सारी जिहड़ी साडी पंजाबी प्रचार संस्था दी टीम है ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਇੰਨੀ ਚੰਗੀ ਕਾਨਫਰੰਸ ਇੱਕ ਮੁੱਦਿਆਂ ਨੂੰ ਲੈ ਕੇ ਜਿਹੜੀ ਕਾਨਫਰੰਸ ਸੀਗੀ ਜਿਹਦੇ ਵਿੱਚ ਤੁਸੀਂ ਕਮਾਲ ਦੇ ਜਿਹੜੇ ਮੁੱਦਿਆਂ ਨੂੰ ਛੁਹਿਆ ਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਲਈ ਜਿਹੜਾ ਤੁਸੀਂ ਕੰਮ ਕਰਦੇ ਹੋ ਸੋ ਦਿਲੋਂ ਸਲੂਟ ਹੈ ਸਰ ਤੁਹਾਨੂੰ ਬਿਲਕੁਲ ਅਸੀਂ ਤੁਹਾਡੇ ਨਾਲ ਹਾਂ ਜੀ ਜਿਹੜੀ ਵਿਰਾਸਤ ਹੈ ਉਹ ਚਾਹੇ ਪਰਿਵਾਰਕ ਹੋਵੇ ਖਿੱਤੇ ਦੀ ਹੋਵੇ ਜ਼ੁਬਾਨ ਦੀ ਹੋਵੇ ਜੇ ਉਹ ਕਿਤੇ ਮਾੜੀ ਤੰਗ ਹੋਵੇ ਖਤਰੇ 'ਚ ਪੈ ਜੇ ਜਿਹੜੀ ਪ੍ਰੈਜ਼ੈਂਟ ਪੀੜ੍ਹੀ ਆ ਉਹ ਸਾਂਭੂ ਤੇ ਅਗਲੀ ਪੀੜ੍ਹੀ ਲਈ ਉਹਨੂੰ ਤੁਸੀਂ ਸਿਕਿਉਰ ਕਰਦੇ ਹੋ ਤਾਂ ਅਗਲੀ ਪੀੜ੍ਹੀ ਲਈ ਤੁਸੀਂ ਸਾਰਾ ਕੁਝ ਕਰਕੇ ਜਾ ਰਹੇ ਹੋ ਜੋ ਤੁਸੀਂ ਕੰਟਰੀਬਿਊਟ ਕਰ ਰਹੇ ਹੋ ਜੋ ਤੁਸੀਂ ਹਿੰਮਤ ਮਾਰ ਰਹੇ ਹੋ ਹਮਲਾ ਮਾਰ ਰਹੇ ਹੋ ਤੇ ਅਸੀਂ ਰੱਜ ਕੇ ਜਾ ਰਹੇ ਹਾਂ ਰੱਜ ਕੇ ਜਾ ਰਹੇ ਹਾਂ ਮੇਰੇ ਲਈ ਮਾਣ ਦੀ ਗੱਲ ਹੈ ਮੇਰੇ ਲਈ ਮਾਤਾ ਜੀ ਪੰਜਾਬੀ ਮੈਨੂੰ ਲੱਗਦਾ ਹੈ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਇਹਨਾਂ ਦਾ ਚਿਹਰਾ ਆਪਣੇ ਆਪ 'ਚ ਬਹੁਤ ਕੁਝ ਕਹਿੰਦਾ ਹੈ ਇਸ ਸੰਸਥਾ ਨੂੰ ਪਹਿਲਾਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਆਪਣੀ ਮਾਂ ਲਈ ਜਿਹੜੇ ਲੋਕ ਐਫਰਟ ਕਰਦੇ ਆ ਉਹ ਕਦੇ ਮਾਰ ਨਹੀਂ ਖਾਂਦੇ ਬਿਲਕੁਲ ਤੇ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਆ ਕੇ ਸਾਡਾ ਜੀਵਨ ਵੀ ਸਫਲ ਹੋ ਗਿਆ ਦੋ ਕੰਮ ਕਰ ਚੱਲੇ ਇੱਕ ਤਾਂ ਬਾਬੇ ਦੀ ਧਰਤੀ ਨੂੰ ਸਲਾਮ ਕਰ ਚੱਲੇ ਦੂਸਰਾ ਆਪਣਿਆਂ ਨਾਲ ਮਿਲ ਕੇ ਜਿਹੜਾ ਇਹਨਾਂ ਨੇ ਉਹ ਮੁਹੱਬਤ ਦਾ ਦੀਵਾ ਹੋਰ ਜਗਾਇਆ ਲਗਾਤਾਰ ਤਾਂ ਇਹਦੀ ਬਣਾਈ ਰੱਖਣਗੇ ਵਾਅਦਾ ਕਰਿਆ ਇਹਨਾਂ ਨੇ ਸੋ ਮੇਰੇ ਵੱਲੋਂ ਢੇਰ ਸਾਰੀਆਂ ਦੁਆਵਾਂ ਬਹੁਤ ਬਹੁਤ ਮੁਬਾਰਕਬਾਦ ਇੱਕ ਗੱਲ ਹੋਰ ਸਾਂਝੀ ਕਰਨ ਜਾ ਰਹੀ ਹਾਂ ਕਿ ਰਾਤ ਸਾਨੂੰ ਜਦੋਂ ਚੜ੍ਹਦੇ ਪੰਜਾਬ ਵੱਲੋਂ ਫੋਨ ਆਏ ਕਿ ਅਸੀਂ ਲਾਈਵ ਦੇਖਿਆ ਇੰਨੀ ਵਧੀਆ ਕਾਨਫਰੰਸ ਸਾਡੀ ਛਾਤੀ ਹੋਰ ਚੌੜੀ ਹੋ ਗਈ ਸੋ ਮੇਰੇ ਵੱਲੋਂ ਫੇਰ ਦੁਬਾਰਾ ਢੇਰ ਸਾਰੀਆਂ ਮੁਬਾਰਕਾਂ ਤੁਹਾਡੇ ਸਭ ਦਾ ਜੀ ਦਿਲੀ ਧੰਨਵਾਦ ਬੰਦਾ ਇਕੱਲਾ ਕੁਝ ਨਹੀਂ ਹੁੰਦਾ ਉਹਦੇ ਨਾਲ ਦੇ ਲੋਕ ਜਿਹੜੇ ਹਨ ਇੱਕ ਟੀਮ ਬਣਦੀ ਹੈ ਔਰ ਟੀਮ ਜਿਹੜੀ ਇਹ ਸੱਚ ਦੀ ਬੁਨਿਆਦ ਤੇ ਬਣੇ ਤੇ ਉਹ ਫਿਰ ਅੱਗੇ ਵੱਧਦੀ ਵੀ ਹੈ ਮਿਹਰਬਾਨੀ ਸੋ ਇਹ ਕਾਨਫਰੰਸ ਪਹਿਲੀ ਔਰ ਦੂਜੀ ਇਹ ਗ੍ਰੈਜੂਅਲੀ ਜਿਵੇਂ ਅੱਗੇ ਵਧੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਇੱਥੋਂ ਦੇ ਮੁੱਦੇ ਹਨ ਪੰਜਾਬੀ ਦੇ ਉਹਨਾਂ ਦਾ ਹੱਲ ਸਾਨੂੰ ਲੱਭੇਗਾ ਔਰ ਸਾਡਾ ਮਾਣ ਔਰ ਹੌਸਲਾ ਹੈ ਇਹ ਉਹ ਸ਼ਖਸੀਅਤਾਂ ਬਣੀਆਂ ਹਨ ਜਿਨ੍ਹਾਂ ਨੂੰ ਲੋਕ ਵੇਖਣ ਨੂੰ ਤਰਸਦੇ ਹਨ ਲੋਕ ਨਹੀਂ ਅਸੀਂ ਵੇਖਣ ਨੂੰ ਤਰਸਦੇ ਸਾਂ ਅੱਜ ਇਹ ਸਾਡੇ ਨਾਲ ਖੜੇ ਨੇ ਤੇ ਪੰਜਾਬੀ ਬੋਲੀ ਦਾ ਕਰਕੇ ਖੜੇ ਨੇ ਸੋ ਪੰਜਾਬੀ ਦਾ ਝੰਡਾ ਅਸੀਂ ਸਭ ਨੇ ਉੱਚਾ ਕਰਨਾ ਹੈ ਪੰਜਾਬ ਦੀ ਗੱਲ ਅਸੀਂ ਸਭ ਨੇ ਕਰਨੀ ਦੁਆਰਾ ਲੱਗਦਾ ਪਾਤਰ ਸਾਹਿਬ ਨੇ ਨਾ ਇਹੋ ਜਿਹੇ ਲੋਕਾਂ ਬਾਰੇ ਲਿਖਿਆ ਮੈਂ ਤੁਰਦਾ ਤਾਂ ਰਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਜਦੋਂ ਕਿਸੇ ਕੁੜੀ ਦੀ ਸ਼ਾਦੀ ਜਾਂ ਵਿਆਹ ਹੁੰਦਾ ਹੈ ਤਾਂ ਜਿਹੜਾ ਕੁੜੀ ਦਾ ਪਿਓ ਹੁੰਦਾ ਹੈ ਫਾਦਰ ਹੈ ਉਹਦੇ ਕੋਲ ਇੱਕ ਆਹ ਪਰਸ ਜ਼ਰੂਰ ਹੁੰਦਾ ਹੈ ਇਹ ਇਹਨਾਂ ਨੇ ਵਿਆਹ ਪੂਰਾ ਸੰਪੰਨ ਕੀਤਾ ਜੇ ਪਰਸ ਇਸ ਕਰਕੇ ਲੈ ਕੇ ਆਏ ਨੇ ਬਹੁਤ ਸਾਰੇ ਲੋਕਾਂ ਦਾ ਹਿਸਾਬ ਕਿਤਾਬ ਚੁੱਕਤਾ ਕਰਨਾ ਅਸੀਂ ਤੁਹਾਡੇ ਨਾਲ ਤੁਸੀਂ ਸਭ ਇੱਕ ਤੇ ਸਿਆਣੇ ਬਹੁਤ ਹਨ ਪਿੰਡ ਦਾ ਰਹਿਣ ਵਾਲਾ ਬੰਦਾ ਨਾ ਤੇ ਉਹ ਅਰਬਨ ਕਲਾਸ ਦਾ ਹਿੱਸਾ ਵੀ ਬਣਦਾ ਹੈ ਤੇ ਉਹ ਪੂਰੇ ਸਮਾਜ ਨੂੰ ਚੰਗੀ ਤਰ੍ਹਾਂ ਸਮਝਦਾ ਬਿਲਕੁਲ ਇਹਨਾਂ ਦਾ ਨਾ ਮੈਂ ਇਹਨਾਂ ਦਾ ਨਾ ਜੀ ਇਹ ਚੀਜ਼ ਦੇਖੀ ਹੈ ਕਿ ਪਿੰਡ ਦੀ ਹਰ ਵਸਫ ਇਹਨਾਂ ਦੇ ਅੰਦਰ ਤੇ ਸ਼ਹਿਰ ਦੀ ਹਰ ਵਸਫ ਇਹਨਾਂ ਦੇ ਅੰਦਰ ਬਿਲਕੁਲ
ਸਮਝ ਜਾਂਦੇ ਨੇ ਵੀ ਕੀ ਹੋ ਰਹੀ ਹੈ। ਇੱਕ ਗੱਲ ਇਸ ਲਈ ਇਹ ਵੱਡੇ ਮੇਰੇ ਬਾਜੀ ਹਨ। ਇਸ ਲਈ ਮੈਂ ਹੁਣ ਇਸ ਵੀਡੀਓ ਤੇ ਵੀ ਕਵਾਂਗਾ ਕਿ ਇਹ ਬਹੁਤ ਡਾਂਟਦੇ ਆ ਤੇ ਡਾਂਟਦੇ ਮੈਂ ਉਹੀ ਕਹਿਣ ਲੱਗਿਆ ਸੀ। ਮੈਂ ਅੱਜ ਭਾਜੀ ਕਿ ਜਿੰਨੇ ਸਾਰੇ ਸਾਡੇ ਵੀਡੀਓ ਦੇਖਣਗੇ, ਜਿੰਨੇ ਸਾਡੇ ਇੱਥੇ ਖੜੇ ਨੇ, ਸਾਡੇ ਵੱਡੇ ਨੇ ਬਾਜੀ ਮੈਡਮ ਗੁਰਪ੍ਰੀਤ ਕੌਰ ਭੰਗੂ ਜੀ, ਸਾਡੇ ਪ੍ਰਧਾਨ ਜੀ ਨੇ ਕਰਮਜੀਤ ਅਨਮੋਲ ਜੀ। ਮੈਂ ਇਹਨਾਂ ਦੇ ਸਾਹਮਣੇ ਪਰਮਵੀਰ ਨੇ, ਇਹਨਾਂ ਦੇ ਸਾਹਮਣੇ ਅੱਜ ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਬੰਦੇ, ਇਹਨਾਂ ਦੇ ਸਾਹਮਣੇ ਅੱਜ ਇਹਨਾਂ ਦੋ ਸ਼ਖਸਾਂ ਤੋਂ ਮਾਫੀ ਮੰਗਦਾ ਕਿਉਂਕਿ ਨਾ ਅਸੀਂ ਚਾਹਾਂਗੇ ਜੀ ਸਰ ਨਹੀਂ ਮੈਨੂੰ ਐਸੀ ਕਾਨਫਰੰਸ ਇੰਨੀ ਵਧੀਆ ਹੋਣੀ ਚਾਹੀਦੀ, ਅਸੀਂ ਦੁਨੀਆ ਨੂੰ ਦਿਖਾਈਏ ਕਿ ਪੰਜਾਬੀ ਲੋਕ ਅਸੀਂ ਇੰਨੇ ਪਰਫੈਕਟ ਲੋਕ ਹਾਂ। ਜੇ ਕਿਸੇ ਕੰਮ ਨੂੰ ਹੱਥ ਪਾਉਂਦੇ ਆ ਤਾਂ ਚੰਗੇ ਤਰੀਕੇ ਨਾਲ ਸਿਰੇ ਚੜਾਉਂਦੇ ਆ, ਨੇਪਰੇ ਚੜ੍ਹਦੇ ਆ। ਸੋ ਉਸ ਮਸਲਾਤ ਦੇ ਦੌਰਾਨ ਤੁਹਾਨੂੰ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਊਗਾ, ਨਹੀਂ ਬੋਲਿਆ ਗਿਆ ਹੈ। ਉਹਦੇ ਲਈ ਸਾਹਿਬ ਉਹਨੂੰ ਉੱਚਾ ਨੀਵਾਂ ਨਹੀਂ ਕਹਿੰਦੇ, ਉਹਨੂੰ ਸੁਥਰੀ ਜ਼ੁਬਾਨ 'ਚ ਅਸੀਂ ਇੱਜ਼ਤਮਾਨ ਕਹਿੰਦੇ ਹਾਂ। ਅਖੀਰਲੀ ਗੱਲ ਮੈਂ ਕਰਾਂਗਾ, ਅਖੀਰਲੀ ਗੱਲ ਮੈਂ ਕਰਾਂਗਾ ਕਿ ਸਾਨੂੰ ਇਹ ਡਾਂਟ 4 ਗੁਣਾ ਜ਼ਿਆਦਾ ਚਾਹੀਦੀ ਹੈ ਤਾਂ ਜੇ ਅਸੀਂ ਸਿੱਧੇ ਰਾਹ ਤੇ ਚੱਲੀਏ। ਵਾਹ ਜੀ ਮਿਹਰਬਾਨੀ। ਮੈਂ ਸੋਚਿਆ ਖਰੇ ਵੀ ਕਹਿਣ ਲੱਗੇ ਕਿ ਪ੍ਰਧਾਨ ਦੇ ਸਾਹਮਣੇ ਮੈਂ ਨਾ ਹੁਣ ਫੇਰ ਡਾਂਟਾਂਗਾ। ਮੈਂ ਪਰਲੇ ਪਾਸੇ ਆਉਣ ਲੱਗਾ। ਚਲੋ ਜੀ, ਤੁਹਾਡੇ ਸਭ ਦਾ ਸ਼ੁਕਰੀਆ ਜਿਹੜੇ ਇਸ ਮਿਹਰਬਾਨੀ ਮਿਹਰਬਾਨੀ ਤੇ ਪਿਆਰ ਮੁਹੱਬਤ ਦੀਆਂ ਗੱਲਾਂ ਵਧੀਆ ਰਹਿਣੀਆਂ। ਜਿਉਂਦੇ ਵਸਦੇ ਰਹੋ। ਥੈਂਕ ਯੂ ਭਾਜੀ। ਸਰ ਸਾਨੂੰ ਡਾਕਟਰ ਬਣਾ ਜੀ ਜੀ ਆ ਜਾਓ ਖੈਰ ਅੱਛਾ